ਅਗਲੀ ਗੱਲ ਕਰੀਏ ਰਾਜਸਥਾਨ ਬੱਸ ਅਗਨੀਕਾਂਡ ਦੀ, ਸ਼ਰਮਾ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਪਰ ਕਹਿੰਦੇ ਵੀ ਜਿਹੋ ਜੀ ਬੱਸ ਦੇ ਵਿੱਚ ਅੱਗ ਲੱਗੀ ਤੇ ਜਿਸ ਤਰੀਕੇ ਨਾਲ ਉਹਦੇ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ, ਸੇਫਟੀ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਵਿੱਚ ਖਰੀ ਨਹੀਂ ਸੀ। ਉਹੋ ਜਿਹੀਆਂ ਪੰਜਾਬ ਦੇ ਵਿੱਚੋਂ 1 ਨਹੀਂ 2 ਨਹੀਂ 100 ਨਹੀਂ 200 ਨਹੀਂ 500 ਨਹੀਂ 800 ਬੱਸ ਚੱਲਦੀ ਹੈ ਜੀ ਹਰ ਰੋਜ਼। ਪ੍ਰਵੀਨ ਜੀ, ਰਾਜਸਥਾਨ ਦੇ ਜੈਸਲਮੇਰ ਜੋਧਪੁਰ ਹਾਈਵੇ ਦੇ ਉੱਤੇ ਜੀ ਇੱਕ ਏਸੀ ਵਾਲੀ ਬੱਸ ਨੂੰ, ਜਿਹਦੇ ਐਨ ਸ਼ੀਸ਼ੇ ਪਰਦੇ ਸਾਰਾ ਕੁਝ ਐਨ ਲੱਗਿਆ ਹੁੰਦਾ, ਦੇਖਣ ਨੂੰ ਬਾਹਰੋਂ ਬਹੁਤ ਲਗਜ਼ਰੀ ਲੱਗਦੀ ਹੈ। ਹਾਂਜੀ ਉਸ ਸਲੀਪਰ ਬੱਸ ਦੇ ਵਿੱਚ, ਕਿਉਂਕਿ ਉਹਦੇ ਵਿੱਚ ਅੰਦਰ ਕੈਬਨ ਬਣੇ ਹੁੰਦੇ ਨੇ ਕਿ ਤੁਸੀਂ ਲੰਮੇ ਪੈ ਕੇ ਜਾਓ, ਉਸ ਬੱਸ ਦੇ ਵਿੱਚ 20-22 ਮੌਕੇ ਤੇ ਹੀ ਸਵਾਰੀਆਂ ਸੜ ਕੇ ਸਵਾਹ ਹੋ ਗਈਆਂ, 10-15 ਕਿਸੇ ਤਰ੍ਹਾਂ ਮਤਲਬ ਲਾਸ਼ਾਂ ਦੇ ਵਰਗੀਆਂ ਰੂਪਾਂ ਦੇ ਵਿੱਚ ਹੀ ਹਸਪਤਾਲ ਪਹੁੰਚੀਆਂ। ਬਹੁਤ ਮਤ ਸੀ। ਜਦੋਂ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਨਾਲ ਸੰਬੰਧਿਤ ਫਿਰ ਪੱਤਰਕਾਰਾਂ ਦੀ ਖੋਜ, ਕੁਝ ਵਿਭਾਗੀ ਪੁੱਛਗਿੱਛ ਇਹੋ ਜਿਹੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਹਵਾਲੇ ਨਾਲ ਚੰਡੀਗੜ੍ਹ ਤੇ ਪੰਜਾਬ 'ਚ ਨਜ਼ਰਸਾਨੀ ਕੀਤੀ ਤਾਂ ਚੰਡੀਗੜ੍ਹ ਦੇ ਵਿੱਚ 150 ਤੋਂ ਲੈ ਕੇ 175 ਬੱਸ ਰੋਜ਼ ਚੱਲਦੀ ਹੈ ਜੀ ਤੇ ਪੰਜਾਬ ਦੇ ਵਿੱਚ 600 ਤੋਂ ਲੈ ਕੇ 800 ਬੱਸ ਰੋਜ਼ ਚੱਲਦੀ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ ਜਾਂ ਹੋਰ ਕਈ ਥਾਵਾਂ ਅਜਿਹੀਆਂ ਨੇ ਰਾਜਪੁਰੇ ਵਾਲੇ ਪਾਸੇ ਨੂੰ, ਉਹ ਬੱਸਾਂ ਜਿਹੜੀਆਂ ਮਤਲਬ ਕਿ ਸਲੀਪਰ ਬੱਸਾਂ ਹੁੰਦੀਆਂ ਨੇ, ਮਨਾਲੀ ਜਾ ਰਹੀਆਂ ਨੇ ਜੀ, ਜੰਮੂ ਜਾ ਰਹੀਆਂ ਨੇ ਜੀ, ਹੈ ਨਾ, ਦਿੱਲੀ ਜਾ ਰਹੀਆਂ ਨੇ ਜੀ, ਜੈਪੁਰ ਜਾ ਰਹੀਆਂ ਨੇ ਜੀ, ਉਹ ਐ ਲੈ ਕੇ ਜਾਂਦੀਆਂ ਨੇ ਰੋਜ਼। ਉਹਦੇ ਵਿੱਚ ਬੰਦੇ ਤਾਂ ਬੰਦੇ, ਸਮਾਨ ਜਾਂਦਾ, ਮਤਲਬ ਟਰੱਕਾਂ ਦਾ ਕੰਮ ਵੀ ਕਰਦੀਆਂ ਨੇ, ਹੈ ਨਾ, ਸਮਾਨ ਵੀ ਲੱਦ ਕੇ ਲੈ ਕੇ ਜਾਂਦੀਆਂ ਨੇ। ਹੁਣ ਜਿਹੜੀ ਬੱਸ 'ਚ ਹਾਦਸਾ ਹੋਇਆ ਉਹ 'ਚ ਬੰਦੇ ਹੀ ਨਹੀਂ ਸੁੱਤੇ ਸੀ, ਉਹਦੇ ਵਿੱਚ ਪਟਾਕੇ ਵੀ ਭਰੇ ਪਏ ਸੀ ਤੇ ਉਹ ਨਾਨ ਏਸੀ ਰਜਿਸਟਰਡ ਸੀ। ਠੀਕ ਹੈ, ਪਰ ਉਹਨੂੰ ਏਸੀ ਤਬਦੀਲ ਕੀਤਾ ਵਾ ਸੀ, ਸੋ ਸ਼ਾਇਦ ਸ਼ਾਰਟ ਸਰਕਟ ਉੱਥੋਂ ਹੋਇਆ ਤੇ ਉਹ ਤੋਂ ਬਾਅਦ ਸਮਾਨ ਇਹ ਜਿਹਾ ਪਿਆ ਸੀ ਅੰਦਰ, ਫਿਰ ਉਹ ਸਾਰੀ ਅੱਗ ਇਹੀ ਜੀ ਫੜੀ। ਤੇ ਹੁਣ ਜਦੋਂ ਜਿਹੜੀਆਂ 800 ਦੇ ਕਰੀਬ ਬੱਸਾਂ ਪੰਜਾਬ ਚੋਂ ਚੱਲਦੀਆਂ ਨੇ, 170-75 ਦੇ ਕਰੀਬ ਚੰਡੀਗੜ੍ਹ ਤੋਂ ਚੱਲਦੀਆਂ ਨੇ, ਜਦੋਂ ਉਹਨਾਂ ਨੂੰ ਦੇਖੋਗੇ ਤਾਂ ਉਹਦੇ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹੁੰਦੀਆਂ। ਸਹੀ ਹੈ। ਡਰਾਈਵਰ ਤੋਂ ਇਲਾਵਾ ਇੱਕ ਹੀ ਡਰਾਈਵਰ ਦੀ ਸੀਟ ਦੇ ਸਾਹਮਣੇ, ਖਿੜਕੀ ਦੇ ਸਾਹਮਣੇ ਇੱਕ ਹੀ ਗੇਟ ਹੁੰਦਾ ਜਿਹਦੇ ਵਿੱਚ ਤੁਸੀਂ ਐਂਟਰ ਕਰ ਸਕਦੇ ਹੋ। ਵੜਦੇ ਹੀ ਡਰਾਈਵਰ ਦੇ ਪਿਛਲੇ ਪਾਸੇ 1-2 ਸੀਟਾਂ ਹੁੰਦੀਆਂ ਨੇ, 2 ਸੀਟਾਂ ਦੀ 3 ਸੀਟਾਂ, ਮਤਲਬ ਇੰਨਾ 5 ਬੰਦਿਆਂ ਦੇ ਬੈਠਣ ਦੀ ਸਪੇਸ। ਉਸ ਤੋਂ ਬਾਅਦ ਅੱਗੇ ਉੱਪਰ ਵੀ ਤੇ ਥੱਲੇ ਵੀ ਪੂਰੇ, ਮਤਲਬ ਤੁਹਾਡੇ ਗੇਟ ਚੜ੍ਹਦੇ ਹੀ ਤੁਹਾਡੇ ਸਿਰ ਤੋਂ ਸ਼ੁਰੂ ਹੋ ਜਾਂਦਾ ਕੈਬਨ, ਉਹ ਪਿਛਾਂ ਤੱਕ ਕੈਬਨ ਤੇ ਵਿਚਾਲੇ 1 ਫੁੱਟ ਮਸਾਂ ਰਾਹ ਹੁੰਦਾ ਜਿੱਚੋਂ ਇੱਕ ਬੰਦਾ ਹੀ ਆ ਸਕਦਾ। ਮਤਲਬ ਜੇ ਐਂਡ ਵਾਲੇ ਨੇ ਨਿਕਲਣਾ ਤਾਂ ਜੇ ਮੁਰਲੇ ਨਿਕਲਣਗੇ ਜਾਂ ਕੈਬਨ 'ਚ ਵੜਨਗੇ ਤਾਂ ਨਿਕਲ ਸਕਦਾ। ਸਹੀ ਗੱਲ। ਤੇ ਕੈਬਨ ਉੱਪਰ ਥੱਲੇ ਅਜਿਹੇ ਨੇ ਕਿ ਉਹ ਅੰਦਰ ਵੜ ਕੇ ਅੰਦਰੋਂ ਕੁੰਡੀ ਲੱਗ ਜਾਂਦੀ, ਉਹ ਬਾਹਰੋਂ ਨਿਕਲਦੇ ਮੁੜ ਤੇ ਪਿਛਲੇ ਪਾਸੇ ਐਮਰਜੈਂਸੀ ਕੋਈ ਖਿੜਕੀ ਨਹੀਂ ਰੱਖੀ, ਨਹੀਂ ਤਾਂ ਹਰ ਖਿੜਕੀ ਫਿਰ ਐਮਰਜੈਂਸੀ ਖਿੜਕੀ ਹੋਣੀ ਚਾਹੀਦੀ ਹੈ ਤੁਹਾਡੀ। ਸਹੀ ਗੱਲ। ਕੋਈ ਖਿੜਕੀ ਹੈ ਹੀ ਨਹੀਂ ਐਮਰਜੈਂਸੀ ਨਾਂ ਦੇ ਉੱਤੇ, ਸ਼ੀਸ਼ੇ ਦੇ ਉੱਤੇ ਉਹੀ ਐਮਰਜੈਂਸੀ ਲਿਖਿਆ, ਕਹਿੰਦੇ ਜੇ ਭੰਨ ਕੇ ਦੌੜਨਾ ਪਊ, ਭੰਨਣ ਲਈ ਕੁਛ ਹੈ ਨਹੀਂ। ਸਹੀ ਗੱਲ। ਅੱਜ ਤੱਕ ਤਾਂ ਨਵੀਆਂ ਗੱਡੀਆਂ ਦੇ ਵਿੱਚ ਨਾਲ ਹੀ ਉਹ ਛੋਟਾ ਜਿਹਾ ਇੱਕ ਮਤਲਬ ਕਿ ਟੂਲ ਰੂਪ 'ਚ ਆਉਂਦਾ ਕਿ ਜੇ ਉਹ ਭੰਨ ਕੇ ਤੁਸੀਂ ਸ਼ੀਸ਼ਾ ਖੋਲ ਕੇ, ਲੋਕ ਜਾਂ ਖੋਲ ਕੇ ਸ਼ੀਸ਼ਾ ਤੋੜਨਾ ਵੀ ਪੈ ਜਾਵੇ ਤੁਹਾਨੂੰ ਗੱਡੀ ਦਾ, ਤਾਂ ਉਹਦੇ ਵਿੱਚੋਂ ਹਥੌੜੇ ਵਰਗਾ ਉਹਦਾ ਜਵਾਕ ਜਿਹਾ ਇੱਕ ਟੰਗਿਆ ਹੁੰਦਾ ਨਾਲ, ਉਹ ਵੀ ਨਹੀਂ ਹੈਗੇ ਜੀ, ਲੰਘਣ ਨੂੰ ਸਪੇਸ ਵੀ ਨਹੀਂ ਹੈਗੀ, ਹੈ ਨਾ, ਨੋਰਮ ਵੀ ਪੂਰੀ ਨਹੀਂ ਕਰਦੇ ਤੁਸੀਂ। ਤੇ ਇੱਥੇ ਵੀ ਇਹ ਚੈੱਕ ਕਰਨ ਦੀ ਲੋੜ ਹੈ ਕਿ ਇਹ ਏਸੀ ਰਜਿਸਟਰਡ ਨੇ ਕਿ ਬਾਅਦ ਚੋਂ ਨਾਨ ਏਸੀਆਂ ਨੂੰ ਏਸੀ ਕੀਤਾ ਹੋਇਆ, ਫਿਰ ਤਾਂ ਹੋਰ ਵੀ ਖਤਰਨਾਕ ਹੈ। ਸੋ ਇਸ ਲਈ ਇਹਦੀ ਜਾਂਚ ਪੜਤਾਲ ਦੀ ਕੋਈ ਉਹ ਨਹੀਂਗਾ। ਆ ਮੋਹਾਲੀ ਤੇ ਚੰਡੀਗੜ੍ਹ ਦੀ ਕਮਾਲ ਦੀ ਉਹ ਪ੍ਰਕਿਰਿਆ, ਜਿਵੇਂ ਨਾ ਅਨੰਦਪੁਰ ਸਾਹਿਬ ਤੋਂ ਨੰਗਲ ਦੇ ਵਿਚਾਲੇ ਇੱਕ ਢੇਰ ਮਜਾਰੀ ਪੈਂਦਾ, ਠੀਕ ਹੈ ਜੀ, ਉਹ ਐਨ ਬਾਰਡਰ ਤੇ ਹੈ, ਉੱਥੇ ਬੜਾ ਤਕੜਾ ਸ਼ਰਾਬ ਦਾ ਕਾਰੋਬਾਰ ਚੱਲਦਾ ਹੈ। ਦੇਸੀ ਸ਼ਰਾਬ ਪਤੀਲਿਆਂ 'ਚ ਕੱਢ ਕੇ ਦਿੰਦੇ ਨੇ ਤੇ ਲੂਣ ਦੀ ਥੈਲੀ ਵੀ ਰੱਖੀ ਹੁੰਦੀ ਆ ਉੱਥੇ, ਇਹਨਾਂ ਲੋਕ ਉੱਕਾਂ ਨਾਲੇ ਪੀ ਕੇ ਆ ਜਾਂਦੇ ਨੇ। ਚਲੋ ਅੱਜ ਕੱਲ ਪਲਾਸਟਿਕ ਦੇ ਗਲਾਸ ਗਲੂਸ ਵੀ ਰੱਖਣ ਲੱਗ ਪਏ, ਨਹੀਂ ਤਾਂ ਉਹ ਮੱਗ ਨਾ ਪਾਉਂਦੇ ਨੇ 5 ਰੁਪਏ ਦੀ 10 ਰੁਪਏ ਦੀ, ਤੇ ਲੂਣ ਚੱਟ ਕੇ ਲੋਕ ਤੁਰੇ ਜਾਂਦੇ। ਉੱਥੇ ਜਦੋਂ ਰੇਡ ਪੈਂਦੀ ਆ ਤਾਂ ਪਤੀਲੇ ਪਤੂਲੇ ਬਾਲਟੀਆਂ ਬੁਲਟੀਆਂ ਚੱਕ ਕੇ ਹਿਮਾਚਲ ਵਾਲੇ ਪਾਸੇ ਬਹਿ ਜਾਂਦੇ ਨੇ। ਅੱਛਾ, ਹਿਮਾਚਲ ਵਾਲੇ ਦੀ ਰੇਡ ਪੈਂਦੀ ਆ ਤਾਂ ਪੰਜਾਬ ਵਾਲੇ ਪਾਸੇ ਆ ਕੇ ਬਹਿ ਜਾਂਦੇ ਨੇ। ਇਕੱਠੀ ਰੇਡ ਸਾਲਾਂ ਬੱਧੀ ਕਦੇ ਇੱਕ ਅੱਧੀ ਵਾਰ ਪੈਂਦੀ, ਉਹ ਵੀ ਦੱਸ ਕੇ ਪੈਂਦੀ ਹੈ ਕਿ ਇਕੱਠੀ ਰੇਡ ਮਾਰਨੀ ਪੈਣੀ ਹੈ, ਵੀ ਆਪਣਾ ਸਾਂਭ ਲਓ ਮਾੜਾ ਮੋਟਾ, ਹੈ ਨਾ। ਉਸੇ ਤਰ੍ਹਾਂ ਮੋਹਾਲੀ ਔਰ ਚੰਡੀਗੜ੍ਹ ਦੇ ਵਿੱਚ ਬੱਸਾਂ ਇੱਕ ਵੀ ਚੰਡੀਗੜ੍ਹ 'ਚ ਰਜਿਸਟਰਡ ਨਹੀਂ ਹੈਗੀਆਂ ਜਿਹੜੀਆਂ 170-75 ਇੱਥੋਂ ਰੋਜ਼ ਚੱਲਦੀਆਂ, ਹੈ ਨਾ।
ਪਰ ਉਹ ਚੰਡੀਗੜ੍ਹ ਦੇ ਤੁਸੀਂ 17 ਤੋਂ ਚੁਕਾਉਣਾ 17 ਤੋਂ ਲੈ ਲੈਣਗੇ, 43 ਤੋਂ ਕਹਿਣਾ 43 ਤੋਂ ਚੱਕ ਲੈਣਗੇ, ਟ੍ਰਿਬਿਊਨ ਚੌਂਕ ਤੋਂ ਕਹਿਣਾ ਟ੍ਰਿਬਿਊਨ ਚੌਂਕ ਤੋਂ ਲੈ ਲੈਣਗੇ, 22 ਚੋਂ ਲੈਣਾ 22 ਤੋਂ ਲੈਣਗੇ, ਜਿੱਥੇ ਕਹੋ ਉੱਥੋਂ ਤੁਹਾਡੀ ਪਹੁੰਚ ਵੀ ਹੋ ਜਾਊਗੀ। ਪੈਸੇ ਜਿੱਦਣ ਚੈੱਕ ਕਰ ਲੈਣ ਚੰਡੀਗੜ੍ਹ ਪ੍ਰਸ਼ਾਸਨ ਉਧਰ ਮੋਹਾਲੀ ਚ ਖੜਾ ਲੈਂਦੇ ਨੇ ਆ ਕੇ, ਜਿੱਦਣ ਮੋਹਾਲੀ ਪੰਜਾਬ ਵਾਲੇ ਚੈੱਕ ਕਰਨ ਉਦੋਂ ਚੰਡੀਗੜ੍ਹ ਜਾ ਕੇ ਖੜ ਜਾਂਦੇ ਨੇ। ਜਿਹੜੀ ਚੱਲਦੀਆਂ ਪੰਜਾਬ ਚ ਨੇ ਉਹਨਾਂ ਨੂੰ ਚੈੱਕ ਕਰਦਾ ਕਿਹਨੇ ਸਰਟੀਫਿਕੇਟ ਦਿੱਤਾ। ਸਹੀ ਗੱਲ। ਸੋ ਇਹ ਬਹੁਤ ਬੜਾ ਮਤਲਬ, ਇਹਦਾ ਮਤਲਬ 700-800 ਬੱਸਾਂ ਨਹੀਂ ਚੱਲਦੀਆਂ ਤਾਂ ਰੋਜ਼ ਮੌਤ ਦਾ ਸਮਾਨ ਲੈ ਕੇ ਸਫ਼ਰ ਕਰਦੇ ਆ ਜੀ। ਬਿਲਕੁਲ ਬਿਲਕੁਲ। ਮੈਂ ਕਹਿੰਦਾ ਕਰੋ, ਕਾਰੋਬਾਰ ਚਲਾਓ, ਪਰ ਉਹਦੇ ਨੋਰਮ ਦਾ ਪਾਲੋ। ਘੱਟੋ ਘੱਟ ਬੰਦੇ ਜਾਨ ਮਾਲ ਦੀ ਰਾਖੀ। ਤੁਸੀਂ ਆਪ ਵੀ ਜੇ ਡਰਾਈਵਰ ਕੰਡਕਟਰ ਵਿੱਚ ਹੈਗੇ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸੇ ਲਈ ਵੀ ਜਾਨ ਲੈ ਪਾਏ। ਸਹੀ ਗੱਲ ਹੈ, ਬਿਲਕੁਲ। ਮਤਲਬ ਇਹ ਕਿਹੋ ਜਿਹੀ ਕਮਾਈ ਆ, ਅਸੀਂ ਚਾਹੇ ਨਕਲੀ ਦੁੱਧ, ਨਕਲੀ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਆ ਢੰਗ ਤਰੀਕਾ ਹਰ ਪਾਸੇ ਅਸੀਂ ਮਤਲਬ ਕਿ ਇੰਨੀ ਲੁੱਟ ਮਚਾਈ ਆ, ਸਾਡੇ ਅੰਦਰ ਇੰਨਾ ਪੈਸਾ ਕਮਾਊ ਹੈ ਕਿ ਅਸੀਂ ਬੰਦੇ ਦੀ ਜਾਨ ਮਾਲ ਦੀ ਕੋਈ ਕਦਰ ਹੀ ਨਹੀਂ ਪਾ ਰਹੇ। ਬਹੁਤ ਅਫਸੋਸਜਨਕ ਹੈ।